ਜਦੋਂ ਇਹ ਆਇਆ ਕਿ ਜੀ 20,000 ਇੰਡੀਅਨ ਸਟੂਡੈਂਟ ਫਸੇ ਹੋਏ ਨੇ ਔਰ ਸਾਰੇ ਲੋਕ ਆਪਣੇ ਉਹ ਕੱਢ ਰਹੇ ਸੀ ਉਹਨਾਂ ਨੂੰ ਸਿਟੀਜ਼ਨਸ ਨੂੰ, ਔਰ ਮੋਦੀ ਜਿਹੜਾ ਉਹ यूपी ਦੇ ਵਿੱਚ ਪ੍ਰਚਾਰ ਕਰਦਿਆਂ ਉਥਾਲ ਪੁਥਾਲ ਹੋ रहा है यूक्रेन में कि भाई ਤੁਸੀਂ ਕੀ ਕਰ ਰਹੇ ਹੋ। ਇਸ ਸਾਰੇ ਦੇ ਵਿੱਚ ਕੋਈ ਸਿੱਖ ਐਂਗਲ ਵੀ ਹੋ ਸਕਦਾ ਹੈ, ਕੋਈ ਸਿੱਖ ਫੈਕਟਰ ਵੀ ਹੋ ਸਕਦਾ ਹੈ। ਮੈਂ ਸਮਝਦਾ ਵੀ ਕ੍ਰੈਡਿਟ ਸਰ ਸਿਮਰਨਜੀਤ ਸਿੰਘ ਮਾਨ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਾਂਦਾ ਹੈ, ਜਿਨ੍ਹਾਂ ਨੇ ਕਿ ਇਸ ਵਿਚਲਾ ਸਿੱਖ ਫੈਕਟਰ ਜਿਹੜਾ ਉਹਨੂੰ ਹਾਈਲਾਈਟ ਕੀਤਾ। ਤਾਂ ਉਹਨਾਂ ਨੇ ਜਿਹੜੇ ਸਿੱਖ ਸਟੂਡੈਂਟ ਨੇ ਯੂਕਰੇਨ 'ਚ ਔਰ ਦੂਸਰੇ ਨੇ ਉਹਨਾਂ ਨੂੰ ਕਿਹਾ ਵੀ ਦੇਖੋ ਤੁਸੀਂ ਯੂਕਰੇਨ ਦਾ ਲੂਣ ਖਾਧਾ, ਹੁਣ ਜੇ ਰੂਸ ਹਮਲਾਵਰ ਹੈ, ਮੁਸੀਬਤ ਦੀ ਘੜੀ ਹੈ, ਤੇ ਇਹਨਾਂ ਨੂੰ ਤੁਸੀਂ ਛੱਡ ਕੇ ਨਾ ਦੌੜੋ। ਉਹਨਾਂ ਨੇ ਕਿਹਾ ਵੀ ਤੁਸੀਂ ਨੀਅਰ ਬਾਈ ਜਾ ਕੇ ਜਿੱਥੇ ਵੀ ਯੂਕਰੇਨੀਅਨ ਆਰਮੀ ਅਥਾਰਟੀਜ਼ ਹੈ ਉੱਥੇ ਆਪਣੇ ਆਪ ਨੂੰ ਵਲੰਟੀਅਰ ਕਰੋ ਔਰ ਤੁਸੀਂ ਉਹਨਾਂ ਦੇ ਲਈ ਲੜੋ, ਇਹ ਤੁਹਾਡਾ ਫਰਜ਼ ਹੈ। ਸਰ ਸਿਮਰਨਜੀਤ ਸਿੰਘ ਮਾਨ ਨੇ ਸਿੱਖਾਂ ਨੂੰ ਇਹ ਯਾਦ ਦਹਾਨੀ ਕਰਵਾਈ ਹੈ ਕਿ ਇਹ ਉਹੀ ਰਸ਼ੀਆ ਜਿਸ ਦੀ ਫੌਜ ਇੰਦਰਾ ਗਾਂਧੀ ਦੇ ਨਾਲ ਰਲ ਕੇ ਜਿਹੜੀ ਹੈ ਉਹਨਾਂ ਨੇ ਸਾਜ਼ਿਸ਼ ਕੀਤੀ ਔਰ ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ ਇਹ ਬਰਾਬਰ ਦੇ ਭਾਗੀਦਾਰ ਸੀ। ब्रेक के बाद तुहाडा सब दा भरपूर स्वागत है। सो व्यूअर्स हुण आपां गलबात करन जा रहे हैं कि यूक्रेन क्राइसिस दे चलदियां यूक्रेन विच फसे विद्यार्थियों विच पंजाब तो सिख विद्यार्थी भी हैं और श्रोमणी अकाली दल अंमृतसर के प्रधान सरदार सिमरनजीत सिंह मान ने सिख विद्यार्थियों को अपील की है कि वह यूक्रेन की फौज की मदद करन। उन्हां अनुसार रूस ने जून 84 विच दरबार साहिब ते भारतीय फौजी हमले विच सरगर्म हिस्सा लिया सी। सो इस बारे आपां गलबात करन जा रहे हैं। सो असीं चाहांगे कि तुसीं इसे तरह बने रहना, देखण सुनने या लिखण लई तुहाडा सब दा बहुत बहुत शुक्रिया जी। डॉक्टर साहब की विचार ने? देखो मैं समझदा भी कुछ मौके ऐसे हुंदे ने जदों कि हर कोई आपो अपना इंटरस्ट वॉच कर रहा हुंदा और एज ए सिख एक्टिविस्ट मैं समझदा भी असी किसी भी जिहड़ी सिचुएशन अराइव हुंदी है जां हो रही है, खास तौर पर ਹੁਣ ਯੂਕਰੇਨ ਦੇ ਹਵਾਲੇ ਨਾਲ ਜੋ ਰਸ਼ੀਆ ਦਾ ਐਟੀਟਿਊਡ ਹੈ, ਅਮਰੀਕਾ, ਵੈਸਟਰਨ ਕੰਟਰੀਜ਼ ਔਰ ਕੱਲ੍ਹ ਅਸੀਂ ਇਸਲਾਮਿਕ ਮੁਲਕਾਂ ਦੀ ਇਸ ਸਾਰੇ ਦੇ ਉੱਤੇ ਕੀ ਟੇਕ ਹੈ ਇਸ ਦਾ ਜ਼ਿਕਰ ਕੀਤਾ ਸੀ। ਅਤੇ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਜਿਹੜੀ ਗੱਲ ਅਕਸਰ ਕੋਟ ਹੁੰਦੀ ਹੈ ਕਿ ਸਿਆਸਤ ਦੇ ਵਿੱਚ ਕੋਈ ਵੀ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਤੁਹਾਡੇ ਹਿੱਤ ਤੁਹਾਡੇ ਇੰਟਰਸਟ ਜਿਹੜੇ ਨੇ ਉਹ ਇੰਪੋਰਟੈਂਟ ਹੁੰਦੇ ਨੇ। ਹੁਣ ਬਹੁਤ ਸਾਰਿਆਂ ਨੂੰ ਇਹ ਪਹਿਲਾਂ ਤਾਂ ਸਬ ਕੰਟੀਨੈਂਟ ਦੇ ਲੋਕਾਂ ਨੂੰ ਵੀ ਲੱਗਦਾ ਸੀ ਕਿ ਵੀ ਇਹ ਹਜ਼ਾਰਾਂ ਮੀਲ ਦੂਰ, ਸਾਡੇ ਤੋਂ ਸੈਂਕੜਿਆਂ ਮੀਲ ਦੂਰ ਇਹ ਵਾਕਿਆ ਹੋ ਰਿਹਾ, ਸਾਨੂੰ ਇਹਨਾਂ ਨੇ ਕਿਵੇਂ ਪ੍ਰਭਾਵਿਤ ਕਰਨਾ। ਕੁਛ ਨੇ ਫਿਰ ਕਹਿਣਾ ਸ਼ੁਰੂ ਕੀਤਾ ਜੀ ਇਹ ਜੰਗ ਲੰਬੀ ਹੋਈ, ਤੇਲ ਦੇ ਪ੍ਰਾਈਸਿਸ $100 ਕਰੂਡ ਆਇਲ ਬੈਰਲ ਪਹਿਲਾਂ ਹੀ ਕ੍ਰਾਸ ਹੋ ਰਿਹਾ ਹੈ, ਜੇਬ ਨੂੰ ਅਸਰ ਕਰੇਗਾ। ਫਿਰ ਜੇ ਇੰਡੀਆ ਦੇ ਹਵਾਲੇ ਨਾਲ ਆਇਆ ਕਿ ਜੀ ਜਿਹੜੀਆਂ ਸੈਂਕਸ਼ਨਸ ਲੱਗ ਰਹੀਆਂ ਨੇ ਰੂਸ ਦੇ ਉੱਤੇ, ਇਹ ਜਿਹੜਾ S-400 ਦਾ ਸੌਦਾ ਹੈ ਦੂਜਾ ਤੀਜਾ, ਇਹਦਾ ਕੀ ਬਣੇਗਾ। ਫਿਰ ਇਹ ਵੀ ਆ ਗਿਆ ਕਿ ਵੀ ਜਿਹੜੀ ਹੋਰ ਵੈਪਨ ਸਪਲਾਈ ਹੈ ਰਸ਼ੀਆ ਦੀ ਇੰਡੀਆ ਨੂੰ ਉਹ ਵੀ ਪ੍ਰਭਾਵਿਤ ਹੋਏਗੀ। ਸੋ ਇਸ ਸਾਰੇ 'ਚ ਹਰ ਕੋਈ ਆਪੋ ਆਪਣਾ ਇੰਟਰਸਟ, ਔਰ ਅਚਾਨਕ ਜਦੋਂ ਇਹ ਆਇਆ ਕਿ ਜੀ 20,000 ਇੰਡੀਅਨ ਸਟੂਡੈਂਟ ਫਸੇ ਹੋਏ ਨੇ ਔਰ ਸਾਰੇ ਲੋਕ ਆਪਣੇ ਉਹ ਕੱਢ ਰਹੇ ਸੀ ਉਹਨਾਂ ਨੂੰ ਸਿਟੀਜ਼ਨਸ ਨੂੰ, ਔਰ ਮੋਦੀ ਜਿਹੜਾ ਉਹ यूपी ਦੇ ਵਿੱਚ ਪ੍ਰਚਾਰ ਕਰਦਿਆਂ ਉਥਾਲ ਪੁਥਾਲ ਹੋ ਰਿਹਾ ਹੈ ਯੂਕਰੇਨ में ਕਿ ਭਾਈ ਤੁਸੀਂ ਕੀ ਕਰ ਰਹੇ ਹੋ। ਹੁਣ ਆਲ ਆਫ ਏ ਸਡਨ ਜਦੋਂ ਕਿ ਇਹ ਜੰਗ ਕੀਵ ਦੇ ਨੇੜੇ ਪਹੁੰਚ ਗਈ ਫੌਜ ਰੂਸ ਦੀ, ਔਰ ਚਾਰ ਚਫੇਰੇ ਬੰਬ ਬਰਸ ਰਹੇ ਨੇ ਭਾਰਤ ਦੇ ਵਿੱਚ ਇਸ ਵੇਲੇ, ਉਹਨਾਂ ਦੇ ਸਾਰੇ ਚੈਨਲਸ ਔਰ ਦੂਜੇ ਤੀਜੇ ਉਹ ਕੁਛ ਉਹਨੂੰ ਕਵਰ ਅਪ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਕਿ ਜੀ ਨਹੀਂ ਹੋ ਜਾਏਗਾ, ਉਹਨੇ ਗੱਲ ਕਰ ਲਈ ਹੈ ਪੁਤਿਨ ਨਾਲ ਜਾਂ ਇਹ ਉਹ। ਲੇਕਿਨ ਇਸ ਸਾਰੇ ਦੇ ਵਿੱਚ ਕੋਈ ਸਿੱਖ ਐਂਗਲ ਵੀ ਹੋ ਸਕਦਾ ਹੈ, ਕੋਈ ਸਿੱਖ ਫੈਕਟਰ ਵੀ ਹੋ ਸਕਦਾ ਹੈ। ਮੈਂ ਸਮਝਦਾ ਵੀ ਕ੍ਰੈਡਿਟ ਸਰ ਸਿਮਰਨਜੀਤ ਸਿੰਘ ਮਾਨ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਾਂਦਾ ਹੈ, ਜਿਨ੍ਹਾਂ ਨੇ ਕਿ ਇਸ ਵਿਚਲਾ ਸਿੱਖ ਫੈਕਟਰ ਜਿਹੜਾ ਉਹਨੂੰ ਹਾਈਲਾਈਟ ਕੀਤਾ। ਦੇਖੋ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵਕਤੀ ਤੌਰ 'ਤੇ ਦਿੱਤੀ ਕਾਲ ਇੰਪੋਰਟੈਂਟ ਹੁੰਦੀ ਹੈ, ਉਸ ਦੇ ਉੱਤੇ ਕਿੰਨਾ ਇੰਪਲੀਮੈਂਟੇਸ਼ਨ ਹੋਈ, ਉਸ ਦੇ ਕੌਨਸੀਕੁਐਂਸਿਸ ਅੱਗੋਂ ਕੀ ਹੋਣਗੇ, ਇਹ ਬਿਸਾਈਡਸ ਦਾ ਪੁਆਇੰਟ ਹੁੰਦਾ। ਕਿਉਂਕਿ ਇਹ ਫਿਗਰ ਜਦੋਂ ਆਉਣੀਆਂ ਸ਼ੁਰੂ ਹੋਈਆਂ ਕਿ ਵੀ 20,000 ਸਟੂਡੈਂਟ ਨੇ, ਬਹੁਤੇ ਮੈਡੀਕਲ ਔਰ ਜ਼ਿਆਦਾ ਮੈਡੀਕਲ ਨੇ, ਕੁਛ ਇੰਜੀਨੀਅਰਿੰਗ ਦੇ ਵੀ ਨੇ। ਸੋ ਇਹ ਹੋ ਨਹੀਂ ਸੀ ਸਕਦਾ ਕਿ ਵੀ ਪੰਜਾਬ 'ਚ ਜਿੱਥੇ ਪੇਰੈਂਟਸ ਦੀ ਇੱਕ ਪ੍ਰਾਇਰਟੀ ਹੈ ਕਿ ਵੀ ਉਹਨਾਂ ਦੇ ਬੱਚੇ ਬੱਚੀਆਂ ਚੰਗੇ ਪੜ੍ਹਨ। ਇੱਕ ਜ਼ਮਾਨਾ ਸੀ ਬੰਗਲੌਰ ਔਰ ਦੂਸਰੀਆਂ ਤੀਸਰੀਆਂ ਥਾਵਾਂ 'ਤੇ ਜਿਹੜੇ ਮੈਡੀਕਲ ਕਾਲਜਿਸ ਸੀ ਉਹਦੇ 'ਚ ਡੋਨੇਸ਼ਨ ਦੇ ਕੇ ਜਾਂਦੇ ਸੀ। ਹੁਣ ਇੱਥੇ
यूक्रेन का यह फायदा भी है कि बहुत सस्ते हो जाता, कोई मैनू दस रहा सी कल कि $15,000 डॉक्टरी हो जाती है। सो ज़ाहिर है कि भी ईवन भारत के कॉलेजों छड्ड के भी उत्थे गए, और ये जड़ियाँ फिगरस आईयां उन्होंने हो सकता इस तो नंबर बहुत ज़्यादा होए। यूक्रेन फसे 62 पंजाबी विद्यार्थी, और ये जड़े उन्होंने चों 62 चों भी सब तो ज़्यादा 27 के करीब जड़े कल्ले अमृतसर जिले नाल संबंधित ने। और इस बारे क्योंकि ये फिगर अमृतसर के मैंबर पार्लीमेंट गुरजीत सिंह औजला ने जड़ा मिनिस्टर होम मिनिस्टर नूं जिहड़ी चिट्ठी लिखी है और फॉरन मिनिस्टर जयशंकर नूं उहदे च उन्होंने कहा कि भी उन्हों की हालत बड़ी गंभीर है, उत्थे स्टूडेंट फसे हुए ने, और उन्होंने कहा भी असीं पहलां ही जे सरकार उन्होंने सचेत कर दिंदी, क्योंकि सरकार यही कहती रही नहीं नहीं तुहानूं छड्डण दी लोड़ नहीं, तो ये सिचुएशन नहीं सी होनी। और इहदे च एक फिकर की गल है। हुण ज़ाहिर है कि भी बहुतियां दा तां इह है कि रेस्क्यू करो, कड्डो उत्थों, और इस दे उत्ते ही आवाज़ है। और दो गल्लां ये देखण वालियां ने, मैं यूनाइटेड सिक्स और खालसा एड जिहड़े ऑलरेडी उन्होंने अपने वॉलंटियर्स तैयार कीते ने कि वो किवें हैल्प कर सकते हैं उत्थे आम जिहड़े क्राइसिस लोग ने, और खास तौर पर सिख पंजाबियों की, और वो लभ रहे सी भी की है। तो मैं उन्होंने कहा भी ये हो नहीं सकता कि भी यूक्रेन दे विच कोई गुरुद्वारा ना होए। और मैनू ये सी कि मास्को दे विच एक जमाने च इन्होंने 3H वाले योगी भजन के चेले चेलियां भावें अपना आश्रम जिहा ही बनाउंदे ने, अपना ही ठक ठका, लेकिन इन्होंने एस्टैबलिश किया सी। और क्योंकि जदों ये 15 टुकड़े होए उस तो पहलां तो सोवियत यूनियन बहुत घट सी जिहड़े इंडियन एम्बैसी वगैरह च कोई स्टाफ च होए उन्हां च ही हुंदे सी। उस तो बाद ये जरूर होया कि भी जिन्ने हुण जॉर्जिया दे विच बहुत वड्डी गिणती सिख ने, उन्होंने उत्थे फार्मिंग भी और दूसरे भी लए इस तरह। और ये फिर ये सामने आया जिहड़ी कि जदों अफगानिस्तान का क्राइसिस होया, अफगान फौज और बाद दे विच सोवियत यूनियन की फौज, और उस तो बाद भी जदों अमरीका गया, उदों अफगान मूल के सिख जिहड़े ने वो जाके मास्को दे विच भी आबाद होए, और यूक्रेन की जिहड़ी बॉर्डरिंग सिटी है पोर्ट ओडेसा उत्थे भी गए। और उन्होंने दे एफर्ट दे नाल उन्होंने जिथे 2005 दे विच अफगानिस्तान जिहड़ा मास्को दे विच भी गुरुद्वारा बनाया, 2014 दे विच ओडेसा चो दर्शक देख सकते हैं इस जिहड़ा स्क्रीन दे उत्ते। ओडेसा च उन्होंने 2014 च गुरु नानक दरबार इस गुरुद्वारा साहब का नाम है। और इत्थे ही बहुत सारे जिहड़े इंडियन स्टूडेंट्स दूसरे भी मजहब के हिंदू या मुसलमान वो भी जाते हैं, और अफगान सिखां ने इस दे लई एफर्ट करके ओनली गुरुद्वारा इन यूक्रेन जिहदे जिथे 500 के करीब जिहड़ी है सिख कम्यूनिटी और जिन्हें स्टूडेंट भी शामिल ने वो रहिंदे ने। और ये उन्होंने जिहड़ा इस गुरुद्वारे नूं आधार पर हुण क्योंकि जिहड़ी रशियन फौज एंटर की है इस गुरुद्वारे वाले पासों ही पोर्ट सिटी ऑफ ओडिशा वालों भी आई है, और ये सारे दे उत्ते जिहड़े ने मिलिट्री अटैक तो बाद द एकोज ऑफ वरी एंड कंसर्न वर सिमिलर फ्रॉम द मैंबर्स ऑफ सिख कम्युनिटी सेटल्ड इन बोथ कंट्रीज, मोस्टली अफगान सिख्स who have already been there and done that. For them, living through the trauma of a war is nothing new, but the worst fear in their minds, will they have to abandon their own new homeland once again? ਹੁਣ ਉਹ ਵਿਚਾਰੇ ਦੋ ਕ੍ਰਾਈਸਿਸ ਨੇ, ਇੱਕ ਤਾਂ ਜਿਹੜੇ ਸਟੂਡੈਂਟਸ ਨੇ ਪੜ੍ਹਨ ਲਈ ਗਏ ਉਹ ਤਾਂ ਆਪਣੀ ਥਾਂ ਹੈ, ਲੇਕਿਨ ਜਿਹੜੇ ਅਫਗਾਨ ਸਿੱਖ ਅਫਗਾਨਿਸਤਾਨ 'ਚੋਂ ਜਾ ਕੇ ਸੈਟਲ ਹੋਏ ਨੇ ਉੱਥੇ ਜਿਨ੍ਹਾਂ ਨੇ ਗੁਰਦੁਆਰਾ ਵੀ ਬਣਾਇਆ, ਉਹਨਾਂ ਦੀ ਆਪਣੀ ਹੋਂਦ ਵੀ ਜਿਹੜੀ ਹੈ ਕਿ ਵੀ ਕੀ ਹੁਣ ਸਾਨੂੰ ਫਿਰ ਉਜੜਨਾ ਪਏਗਾ, ਅੱਗੇ ਹੀ ਅਸੀਂ ਉਜੜ ਕੇ ਆਏ। ਹੁਣ ਅਸੀਂ ਗੱਲ ਕਰੀਏ ਜਿਹੜੀ ਸਰ ਸਿਮਰਨਜੀਤ ਸਿੰਘ ਮਾਨ ਨੇ ਇਸ ਬਾਰੇ ਲਾਈਵ ਹੋ ਕੇ ਜਿਹੜੀ ਹੈ ਉਹ ਆਪਣੀ ਲਾਈਨ ਦਿੱਤੀ, ਜਿਹਨੂੰ TV84 ਨੇ ਕਵਰ ਕੀਤਾ ਉਸ ਸਾਡੇ ਵੈਬਸਾਈਟ 'ਤੇ ਉਹਨਾਂ ਦਾ ਲਾਈਵ ਮੈਸੇਜ ਵੀ ਉਹਨਾਂ ਨੇ ਤਲਾਣੀਆਂ ਪਿੰਡ ਹੈ ਕਿਲ੍ਹਾ ਹਰਨਾਮ ਸਿੰਘ ਉਸ ਜਿਹੜੀ ਉਹਨਾਂ ਦਾ ਜਿੱਥੋਂ ਉਹਨਾਂ ਨੇ ਉਹ ਲਾਈਵ ਹੋਏ ਨੇ ਉਹਨਾਂ ਦਾ ਉੱਥੇ ਹੀ ਮੁਕਾਮ ਕਰਦੇ ਨੇ। ਔਰ ਉਹਦੇ 'ਚ ਉਹਨਾਂ ਨੇ ਦੋ ਦਿਲਚਸਪ ਗੱਲਾਂ ਜਿਹੜੀਆਂ ਕਹੀਆਂ, ਇੱਕ ਤਾਂ ਉਹਨਾਂ ਨੇ ਜਿਹੜੇ ਸਿੱਖ ਸਟੂਡੈਂਟ ਨੇ ਯੂਕਰੇਨ 'ਚ ਔਰ ਦੂਸਰੇ ਨੇ ਉਹਨਾਂ ਨੂੰ ਕਿਹਾ ਵੀ ਦੇਖੋ ਤੁਸੀਂ ਯੂਕਰੇਨ ਦਾ ਲੂਣ ਖਾਧਾ, ਹੁਣ ਜੇ ਰੂਸ ਹਮਲਾਵਰ ਹੈ, ਮੁਸੀਬਤ ਦੀ ਘੜੀ ਹੈ, ਤੇ ਇਹਨਾਂ ਨੂੰ ਤੁਸੀਂ ਛੱਡ ਕੇ ਨਾ ਦੌੜੋ। ਔਰ ਉਹਨਾਂ ਨੇ ਕਿਹਾ ਵੀ ਤੁਸੀਂ ਨੀਅਰ ਬਾਈ ਜਾ ਕੇ ਜਿੱਥੇ ਵੀ ਯੂਕਰੇਨੀਅਨ ਆਰਮੀ ਅਥਾਰਟੀਜ਼ ਹੈ ਉੱਥੇ
ਆਪਣੇ ਆਪ ਨੂੰ ਵਲੰਟੀਅਰ ਕਰੋ ਔਰ 2 ਹਫ਼ਤੇ ਦੀ ਟ੍ਰੇਨਿੰਗ ਦੇ ਵਿੱਚ ਜਿਹੜਾ ਕੋਈ ਵੀ ਉਹ ਟ੍ਰੇਨਡ ਹੋ ਜਾਂਦਾ ਹੈ। ਵਲੰਟੀਅਰਿੰਗ ਤਾਂ ਇਹੀ ਹੁੰਦੀ ਹੈ ਫੌਜ ਦੇ ਵਿੱਚ ਜਦੋਂ ਐਮਰਜੈਂਸੀ ਸਿਚੁਏਸ਼ਨ ਹੈ ਔਰ ਤੁਸੀਂ ਉਹਨਾਂ ਦੇ ਲਈ ਲੜੋ। ਇਹ ਤੁਹਾਡਾ ਫਰਜ਼ ਹੈ। ਤੁਸੀਂ ਮਾਰਸ਼ਲ ਕੌਮ ਹੋ ਔਰ ਇਹ ਤੁਸੀਂ ਇਸ ਵੇਲੇ ਜਦੋਂ ਜਿਨ੍ਹਾਂ ਨੇ ਤੁਹਾਨੂੰ ਹੋਸਟ ਕੀਤਾ, ਜਿੱਥੇ ਤੁਸੀਂ ਤਾਲੀਮ ਲੈ ਰਹੇ ਸੀ, ਜਿਨ੍ਹਾਂ ਦਾ ਤੁਸੀਂ ਅੰਨ ਪਾਣੀ ਖਾਧਾ, ਉਹਨਾਂ ਨੂੰ ਜਿਹੜਾ ਉਹ ਡਿਚ ਨਾ ਕਰੋ। ਸੋ ਇੱਕ ਤਾਂ ਇਹ ਮੋਰਲ ਪੋਜੀਸ਼ਨ ਹੈ, ਪਰ ਇਹਦੇ ਨਾਲ ਜੁੜੀ ਹੋਈ ਜਿਹੜਾ ਮੈਂ ਸਮਝਦਾ ਹਾਂ ਕਿ ਵੀ ਪੋਲੀਟੀਕਲ ਲਾਈਨ ਹੈ ਔਰ ਵਿਚ ਇਜ਼ ਵੈਰੀ ਇੰਪੋਰਟੈਂਟ। ਮੈਂ ਅਕਸਰ ਆਪਣੇ ਪ੍ਰੋਗਰਾਮਾਂ ਜਦੋਂ ਅਸੀਂ ਜੂਨ 84 ਦੇ ਹਮਲੇ ਦਾ ਜ਼ਿਕਰ ਕਰਦੇ ਕਿ ਸਭ ਤੋਂ ਪਹਿਲਾਂ ਜਿਹੜਾ ਉਸ ਨੂੰ ਕਿਉਂਕਿ ਜਿਹੜਾ ਰਾ ਨੇ ਆਪਣੀ ਇੱਕ ਹੋਰ ਅੱਗੋਂ ਇੱਕ ਸਬ ਏਜੰਸੀ ਬਣਾਈ, 3rd ਏਜੰਸੀ, ਜਿਹਨੇ ਜੂਨ 84 ਦਾ ਹਮਲਾ ਪਲਾਨ ਕੀਤਾ ਔਰ ਇਸ ਦੇ ਵਿੱਚ ਕਿਉਂਕਿ ਉਸ ਜ਼ਮਾਨੇ 'ਚ KGB ਹੀ ਇਨਫੈਕਟ ਦਿੱਲੀ ਬੈਠ ਕੇ ਰਾ ਨੂੰ ਮੋਨੀਟਰ ਕਰਦੀ ਸੀ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਈਵਨ ਬਾਰਬਰਾ ਕ੍ਰੋਸਟ ਜਿਹੜੀ ਨਿਊਯਾਰਕ ਟਾਈਮਜ਼ ਦੀ ਜਿਹੜੀ ਹੈ ਬਿਊਰੋ ਚੀਫ ਸੀ ਦਿੱਲੀ ਦੇ ਵਿੱਚ, ਉਹਨੇ ਕਿਤਾਬ ਲਿਖੀ ਹੈ ਇੰਡੀਆ ਇਨ ਦਾ 21st ਸੈਂਚੁਰੀ। ਉਹਦੇ 'ਚ ਉਹਨੇ ਇਹ ਕਿਹਾ ਕਿ ਵੀ ਉਸ ਪੀਰੀਅਡ 'ਚ 80s ਤੋਂ ਹੀ ਜਿਹੜਾ ਜਦੋਂ ਇੰਦਰਾ ਗਾਂਧੀ ਐਮਰਜੈਂਸੀ ਤੋਂ ਬਾਅਦ ਹਾਰ ਗਈ ਫਿਰ ਦੁਬਾਰਾ ਜਿੱਤੀ, ਕਿ ਸਾਰੇ ਈਵਨ ਮਿਡਲ ਈਸਟ ਤੱਕ ਦੇ ਆਪਰੇਸ਼ਨ ਵੀ ਜਿਹੜੇ KGB ਦੇ ਨੇ ਉਹ ਦਿੱਲੀ ਤੋਂ ਹੀ ਰਨ ਹੁੰਦੇ ਸੀ ਔਰ ਉਹ ਉਹਨਾਂ ਦਾ ਹੀ ਹੈੱਡਕੁਆਟਰ ਸੀ। ਸੋ ਇਹ ਕਦੇ ਦੋ ਰਾਵਾਂ ਨਹੀਂ ਨੇ। ਬ੍ਰਿਟਨ ਦੀ ਗੱਲ ਤਾਂ ਬਾਅਦ 'ਚ ਸਾਹਮਣੇ ਆਈ ਕਿ ਕਿਵੇਂ ਮਾਰਗਰੇਟ ਥੈਚਰ ਨੂੰ ਇੰਦਰਾ ਗਾਂਧੀ ਨੇ ਲਿਖਿਆ ਔਰ ਉਹਨਾਂ ਨੇ ਆਪਣੀ ਜਿਹੜੀ ਆ ਇੰਟੈਲੀਜੈਂਸ ਦੇ 2 ਬੰਦੇ ਰੇਕੀ ਲਈ ਭੇਜੇ ਔਰ ਇਹ ਅੱਜ ਤੱਕ ਵੀ ਹੁਣ ਫਾਈਲਾਂ ਕਲਾਸੀਫਾਈ ਕਰਕੇ ਬਹਿ ਗਏ ਨੇ ਕਿ ਬ੍ਰਿਟਿਸ਼ ਆਰਮੀ ਨੇ ਜਾਂ ਉਹਨਾਂ ਦੀ ਇੰਟੈਲੀਜੈਂਸ ਨੇ ਅੱਗੋਂ ਕੀ ਰੋਲ ਅਦਾ ਕੀਤਾ ਜਾਂ ਕਿਹੜੇ ਹਥਿਆਰ ਦਿੱਤੇ। ਪਰ ਇਹਦੇ 'ਚ ਕਦੇ ਦੋ ਰਾਵਾਂ ਨਹੀਂ ਨੇ ਕਿ KGB ਨੇ ਇਹ ਮਾਸਟਰ ਮਾਈਂਡ ਕੀਤਾ ਸੀ ਰਾ ਨੂੰ ਅੱਗੇ ਲਾ ਕੇ ਦਰਬਾਰ ਸਾਹਿਬ ਦਾ ਹਮਲਾ ਸਿੱਖਾਂ ਤੇ। ਔਰ ਸਰ ਸਿਮਰਨਜੀਤ ਸਿੰਘ ਮਾਨ ਨੇ ਸਿੱਖਾਂ ਨੂੰ ਇਹ ਯਾਦ ਦਹਾਨੀ ਕਰਵਾਈ ਹੈ ਕਿ ਇਹ ਉਹੀ ਰਸ਼ੀਆ ਜਿਸ ਦੀ ਫੌਜ ਇੰਦਰਾ ਗਾਂਧੀ ਦੇ ਨਾਲ ਰਲ ਕੇ ਜਿਹੜੀ ਹੈ ਉਹਨਾਂ ਨੇ ਸਾਜ਼ਿਸ਼ ਕੀਤੀ ਔਰ ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ ਇਹ ਬਰਾਬਰ ਦੇ ਭਾਗੀਦਾਰ ਸੀ। ਔਰ ਇਸ ਲਈ ਇਹ ਕਮਿਊਨਿਸਟ ਰਸ਼ੀਆ ਜਿਹੜਾ ਹੈ ਉਸ ਦੇ ਖਿਲਾਫ ਲੜਨਾ ਸਾਡਾ ਫਰਜ਼ ਹੈ ਔਰ ਇਖਲਾਕੀ ਫਰਜ਼ ਹੈ। ਔਰ ਨਾਲ ਦੀ ਨਾਲ ਇਸ ਗੱਲ ਦਾ ਵੀ ਧਿਆਨ ਰਹੇ, ਇਕੱਲਾ ਇਹੀ ਨਹੀਂ ਕਿ KGB ਨੇ ਪਲਾਨ ਕੀਤਾ ਜਾਂ ਰਸ਼ੀਆ ਬਿਹਾਈਂਡ ਸੀ। ਸਭ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਆਫੀਸ਼ੀਅਲ ਅਖਬਾਰ ਸੀ ਪ੍ਰਾਵਦਾ, ਜੂਨ ਦੇ ਪਹਿਲੇ ਹਫਤੇ ਅਟੈਕ ਤੋਂ ਬਾਅਦ ਸਭ ਤੋਂ ਪਹਿਲਾਂ ਵੈਲਕਮਿੰਗ ਜਿਹੜਾ ਐਡੀਟੋਰੀਅਲ ਪ੍ਰਾਵਦਾ ਦੇ ਵਿੱਚ ਛਪਿਆ ਸੀ ਉਹ ਇਹੀ ਸੀ ਕਿ ਭਾਈ ਮੁਬਾਰਕਬਾਦ ਇੰਡੀਆ ਨੂੰ, ਇੰਦਰਾ ਗਾਂਧੀ ਨੂੰ, ਕਿ ਇੰਦਰਾ ਗਾਂਧੀ ਨੇ ਇਹ ਹਮਲਾ ਕਰਕੇ ਜਿਹੜੀ ਅਮਰੀਕਨ ਸਾਜ਼ਿਸ਼ ਸੀ CIA ਦੀ ਔਰ ਦੂਸਰੇ ਦੀ ਦੇਸ਼ ਨੂੰ ਤੋੜਨ ਦੀ ਖਾਲਿਸਤਾਨ ਬਣਾ ਕੇ ਉਹਨੂੰ ਨਾਕਾਮ ਕਰ ਦਿੱਤਾ। ਸੋ ਇਹ ਇੱਕ ਹਿਸਟੋਰੀਕਲ ਫੈਕਟ ਹੈ ਔਰ ਅਸੀਂ ਸਮਝਦੇ ਹਾਂ ਕਿ ਮਾਨ ਸਾਹਿਬ ਨੇ ਇਸ ਮੁੱਦੇ ਦੇ ਉੱਤੇ ਐਟਲੀਸਟ ਬਿਲਕੁਲ ਠੀਕ ਪੋਜੀਸ਼ਨ ਲਈ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਨਿੰਦਿਆ ਕਰਦੇ ਹਾਂ ਰੂਸ ਦੀ ਜਿਹੜਾ ਉਹਨੇ ਹਮਲਾ ਕੀਤਾ ਯੂਕਰੇਨ ਦੇ ਉੱਤੇ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਸ ਮੁੱਦੇ ਤੇ ਅਸੀਂ ਅਮਰੀਕਾ ਔਰ ਨੈਟੋ ਔਰ ਉਹਨਾਂ ਦੇ ਨਾਲ ਖੜੇ ਔਰ ਇਹ ਜਿਹੜੇ ਪੜ੍ਹਨ ਗਏ ਸਟੂਡੈਂਟਸ ਉਹਨਾਂ ਨੇ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਵੀ ਠੀਕ ਹੈ ਜਿਹੜੇ ਬੱਚੇ ਵਾਪਸ ਆਉਣਾ ਚਾਹੁੰਦੇ ਨੇ ਉਹਨਾਂ ਦੀ ਇੰਡੀਅਨ ਗਵਰਨਮੈਂਟ ਦੀ ਇਹ ਜ਼ਿੰਮੇਵਾਰੀ ਹੈ ਕਿ ਉਹਨਾਂ ਦੇ ਮਾਪਿਓ ਦੇ ਫਿਕਰ ਨੂੰ ਦੂਰ ਕਰਨ ਔਰ ਉਹਨਾਂ ਦੀ ਜਿਹੜੀ ਹੈ ਵਾਪਸ ਲਿਆਉਣ ਦੇ ਲਈ ਸੁਚੱਜੇ ਪ੍ਰਬੰਧ ਕਰਨ। ਪਰ ਉਹਨਾਂ ਨੇ ਕਿਹਾ ਵੀ ਜਿਹੜੇ ਇਸ ਗੱਲ ਨੂੰ ਸਮਝਦੇ ਨੇ ਉਹ ਬੱਚੇ ਸਿੱਖ ਬੱਚੇ ਜਿਹੜੇ ਨੇ ਯੂਕਰੇਨ ਦੀ ਹਕੂਮਤ ਤੇ ਮਿਲਟਰੀ ਕਮਾਂਡਰਾਂ ਨਾਲ ਸੰਪਰਕ ਬਣਾ ਕੇ ਉੱਥੋਂ ਦੀ ਫੌਜ ਵਿੱਚ ਭਰਤੀ ਹੋਣ ਲਈ ਆਪਣੇ ਆਪ ਨੂੰ ਪੇਸ਼ ਕਰ ਦੇਣ ਔਰ ਇਹਨਾਂ ਬੱਚਿਆਂ ਨੂੰ 15-20 ਦਿਨ ਫੌਜੀ ਟ੍ਰੇਨਿੰਗ ਦੇ ਨਾਲ ਇਹ ਜਿਹੜੇ ਨੇ ਆਪਣੇ ਕੋਲ ਜਿਹੜਾ ਇਹਦੇ ਨਾਲ 2 ਫਾਇਦੇ ਹੋਣਗੇ। ਜਿੱਥੇ ਉਹਨਾਂ ਦੇ ਕੋਲ ਫਿਰ ਖਾਣ ਪੀਣ ਔਰ ਪਹਿਨਣ ਦੀ ਕੋਈ ਤੰਗੀ ਨਹੀਂ ਹੋਏਗੀ ਕਿਉਂਕਿ ਫੌਜ ਹਮੇਸ਼ਾ ਪ੍ਰਾਇਰਟੀ ਹੁੰਦੀ ਹੈ ਕਿਸੇ ਵੀ ਫੈਸਿਲਿਟੀ ਦੇ ਲਈ। ਔਰ ਨਾਲ ਦੀ ਨਾਲ ਇਸ ਦੇ ਨਾਲ ਇਹ ਹੋਏਗਾ ਕਿ ਵੀ ਇਹ ਗੱਲ ਦੁਨੀਆ ਨੂੰ ਹੀ ਆਏਗੀ ਕਿ ਸਿੱਖ ਹਿਊਮਨ ਰਾਈਟਸ ਲਈ ਖਲੋਣ ਵਾਲੇ ਨੇ, ਇਨਸਾਨੀ ਕਦਰਾਂ ਕੀਮਤਾਂ ਲਈ ਖਲੋਣ ਵਾਲੇ ਨੇ। ਔਰ ਕਿਉਂਕਿ ਰੂਸ ਇਸ ਵੇਲੇ ਯੂਕਰੇਨ ਦੇ ਵਿੱਚ ਇਨਸਾਨੀ ਹੱਕਾਂ ਦਾ ਘਾਣ ਕਰ ਰਿਹਾ, ਇਸ ਲਈ ਸਿੱਖਾਂ ਦਾ ਖਲੋਣਾ ਸਿੱਖਾਂ ਦਾ ਇੱਕ ਪੋਜ਼ਿਟਿਵ ਇਮੇਜ ਵੀ ਦੇਗਾ ਔਰ ਇਹ ਸਾਡਾ ਇਖਲਾਕੀ ਫਰਜ਼ ਵੀ ਹੈ। ਅਸੀਂ ਸਮਝਦੇ ਹਾਂ ਕਿ ਮਾਨ ਸਾਹਿਬ ਨੇ ਬਿਲਕੁਲ ਠੀਕ ਟਾਈਮ ਦੇ ਉੱਤੇ ਆਪਣੇ ਤਰਕਸ਼ ਚੋਂ ਠੀਕ ਤੀਰ ਕੱਢਿਆ ਜਿਹੜਾ ਦੁਸ਼ਮਣ ਦੇ ਸੀਨੇ ਦੇ ਵਿੱਚ ਹਿੱਕ ਦੇ ਵਿੱਚ ਸਿੱਧਾ ਵੱਜ ਕੇ ਉਹਨੂੰ ਪੁੱਠਾ ਕਰਨ ਵਾਲਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।